27 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਕਰੈਚਿਆ ਵੱਲੋਂ ਵੋਟਰਾਂ ਨੂੰ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਣ ਦਾ ਸੱਦਾ। NDP ਨੇ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਕਰਨ ਸਮੇਂ ਵੰਨ ਸੁਵੰਨਤਾ ਦਾ ਰੱਖਿਆ ਖਾਸ ਖਿਆਲ। ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਏ ਨਸਲੀ ਟੀਕਾ ਟਿੱਪਣੀ ਕਰਨ ਵਾਲੇ ਉਮੀਦਵਾਰ ਦੀ ਹਮਾਇਤ 'ਤੇ ਡਟੇ। ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜੌਨ ਕਰੈਚਿਆ ਨੇ ਵੋਟਰਾਂ ਨੂੰ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਸੱਦਾ ਦਿੱਤਾ ਹੈ। ਜੌਨ ਕਰੈਚਿਆ ਸਰੀ ਦੇ ਦੌਰੇ 'ਤੇ ਸਨ ਅਤੇ ਇਸ ਦੌਰੇ ਦੌਰਾਨ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ। ਜੌਨ ਕਰੈਚਿਆ ਲਿਬਰਲ ਪਾਰਟੀ ਦੇ ਬਿਰਧ ਨੇਤਾ ਨੇ ਅਤੇ 1993 ਤੋਂ ਲੈ ਕੇ 2003 ਤੱਕ ਕੈਨੇਡਾ ਦੇ ਪ੍ਰਧਾਨ ਮੰਤਰੀ ਹੁੰਦੇ ਸਨ। ਉਹਨਾਂ ਦਾ ਘੱਟ ਗਿਣਤੀਆਂ ਵਿੱਚ ਕਾਫੀ ਸਤਿਕਾਰ ਸੀ ਅਤੇ ਜਦੋਂ ਸਰੀ ਪਹੁੰਚੇ ਤਾਂ ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਸਵਾਗਤ ਲਈ ਪਹੁੰਚੇ ਹੋਏ ਸਨ। ਉਹਨਾਂ ਨੇ ਸਰੀ ਨਿਊਟਨ ਦੇ ਵਿੱਚ ਆ ਕੇ ਆਪਣਾ ਭਾਸ਼ਣ ਦਿੱਤਾ ਅਤੇ ਇਸ ਭਾਸ਼ਣ ਨੂੰ ਲੋਕਾਂ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਉਹਨਾਂ ਨੇ ਲੋਕਾਂ ਨੂੰ ਕੀਲ ਬਿਠਾਇਆ। ਲੋਕਾਂ ਨੇ ਖੜ ਕੇ ਤਾਲੀਆਂ ਵੀ ਮਾਰੀਆਂ ਅਤੇ ਜਿਸ ਨਾਲ ਸਰੀ ਨਿਊਟਨ ਹਲਕੇ ਤੋਂ ਲਿਬਰਲ MP ਅਤੇ ਉਮੀਦਵਾਰ ਸੁਖ ਧਾਲੀਵਾਲ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਿਆ। ਜੌਨ ਕਰੈਚਿਆ ਨੇ ਇਸ ਮੌਕੇ 'ਤੇ ਬੋਲਦਿਆਂ ਕਿਹਾ ਕਿ ਜੇਕਰ ਟੋਰੀ ਸੱਤਾ ਵਿੱਚ ਆਏ ਤਾਂ ਦੇਸ਼ ਦੀ ਵੰਨ ਸੁਵੰਨਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੀ ਪਾਰਟੀ ਇਮੀਗ੍ਰੈਂਟਾਂ ਨੂੰ ਕਿਸੇ ਵੀ ਤਰ੍ਹਾਂ ਭਾਰ ਨਹੀਂ ਸਮਝਦੀ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਮੀਗ੍ਰੈਂਟ ਕੈਨੇਡਾ ਦੀ ਲੋੜ ਨੇ ਅਤੇ ਕੈਨੇਡਾ ਦੀ ਤਰੱਕੀ ਵਿੱਚ ਇਮੀਗ੍ਰੈਂਟਾਂ ਦਾ ਵੱਡਾ ਯੋਗਦਾਨ ਹੈ ਅਤੇ ਸਾਡੀ ਪਾਰਟੀ ਵੰਨ ਸੁਵੰਨਤਾ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਅਪਣਾਈ ਹੋਈ ਹੈ, ਜਿਸ ਕਰਕੇ ਜ਼ਰੂਰੀ ਹੈ ਕਿ ਟੋਰੀਆਂ ਨੂੰ ਸੱਤਾ ਤੋਂ ਬਾਹਰ ਰੱਖਿਆ ਜਾਵੇ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਟੋਰੀ ਸੱਤਾ ਵਿੱਚ ਆਏ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਾਂਗ ਉਹ ਵੀ ਇੱਥੇ ਸਖਤ ਇਮੀਗ੍ਰੇਸ਼ਨ ਨੀਤੀ ਅਪਣਾਉਣਗੇ ਅਤੇ ਉਸ ਨਾਲ ਨਸਲਵਾਦ ਨੂੰ ਬਲ ਮਿਲੇਗਾ ਅਤੇ ਵੰਨ ਸੁਵੰਨਤਾ ਨੂੰ ਖਤਰਾ ਪੈਦਾ ਹੋ ਸਕਦਾ ਹੈ। ਇਸ ਮੌਕੇ 'ਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਨੇਤਾ ਪ੍ਰੇਮ ਸਿੰਘ ਵਰਿੰਗ ਨੇ MC ਕੀਤੀ। ਚੇਤੇ ਰਹੇ ਜੌਨ ਕਰੈਚਿਆ ਪ੍ਰੇਮ ਸਿੰਘ ਵਰਿੰਗ ਦੇ ਕਾਫੀ ਲਾਗੇ ਨੇ ਅਤੇ ਪ੍ਰੇਮ ਸਿੰਘ ਵਰਿੰਗ ਉਹਨਾਂ ਨੂੰ ਹਾਲ ਵਿੱਚ ਲੈ ਕੇ ਆਏ ਸਨ ਅਤੇ ਇਸ ਮੌਕੇ 'ਤੇ ਕੁਝ ਹੋਰ ਲਿਬਰਲ MP ਅਤੇ ਮੰਤਰੀ ਮੌਜੂਦ ਸਨ, ਜਿਨ੍ਹਾਂ ਵਿੱਚ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਸ਼ਾਮਲ ਸਨ। ਸੱਜਣ ਨੇ ਵੀ ਆਪਣੇ ਭਾਸ਼ਣ ਵਿੱਚ ਕਿਹਾ ਕਿ ਇਸ ਸਮੇਂ ਕੈਨੇਡਾ ਵਿੱਚ ਨਸਲਵਾਦ ਵੱਧਦਾ ਜਾ ਰਿਹਾ ਹੈ ਅਤੇ ਉਹਨਾਂ ਤਾਕਤਾਂ ਨੂੰ ਸੱਤਾ ਤੋਂ ਬਾਹਰ ਰੱਖਣਾ ਜ਼ਰੂਰੀ ਹੈ ਜਿਹੜੀਆਂ ਨਸਲਵਾਦ ਨੂੰ ਸ਼ੈ ਦਿੰਦੀਆਂ ਨੇ। ਕੈਨੇਡਾ ਦੇ ਵਿਰੋਧੀ ਦਲ NDP ਨੇ ਆਪਣੇ ਉਮੀਦਵਾਰਾਂ ਦੀ ਸੂਚੀ ਤਿਆਰ ਕਰ ਲਈ ਹੈ। ਇਸ ਸੂਚੀ ਤੋਂ ਪਤਾ ਲੱਗਦਾ ਹੈ ਕਿ NDP ਨੇ ਵੰਨ ਸੁਵੰਨਤਾ ਦਾ ਖਾਸ ਖਿਆਲ ਰੱਖਿਆ ਹੈ। ਇਸ ਸੂਚੀ ਤੋਂ ਪਤਾ ਲੱਗਦਾ ਹੈ ਕਿ NDP ਨੇ 49% ਔਰਤਾਂ ਅਤੇ 24% ਘੱਟ ਗਿਣਤੀਆਂ ਅਤੇ 12% ਸਮਲਿੰਗੀਆਂ, 8% ਮੂਲ ਵਾਸੀਆਂ ਅਤੇ 5% ਅਪੰਗ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਹੈ। NDP ਦੇ ਨੇਤਾ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚੀ ਤਿਆਰ ਕਰਨ 'ਚ ਇਸ ਕਰਕੇ ਦੇਰੀ ਹੋਈ ਹੈ ਕਿ ਉਹ ਇਸ ਗੱਲ ਦਾ ਖਾਸ ਖਿਆਲ ਕਰਨਾ ਚਾਹੁੰਦੇ ਸਨ ਅਤੇ ਚਾਹੁੰਦੇ ਸਨ ਕਿ ਇੱਕ ਵੱਖਰੇ ਕਿਸਮ ਦਾ ਸੁਨੇਹਾ ਦਿੱਤਾ ਜਾਵੇ। ਸੱਜੇ ਪੱਖੀ ਪਾਰਟੀ ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਆਗੂ ਮੈਕਸਿਮ ਬਰਨੀਏ ਨਸਲੀ ਟੀਕਾ ਟਿੱਪਣੀ ਕਰਨ ਵਾਲੇ ਆਪਣੇ ਉਮੀਦਵਾਰ ਦੀ ਹਮਾਇਤ 'ਤੇ ਡਟ ਗਏ ਨੇ। ਚੇਤੇ ਰਹੇ ਐਸੈਕਸ ਇਲਾਕੇ ਤੋਂ PPC ਪਾਰਟੀ ਦੇ ਉਮੀਦਵਾਰ ਬਿਲ ਕੈਪਸਨ ਨੇ ਇੱਕ ਵਿਵਾਦਗ੍ਰਸਤ ਬਿਆਨ ਦਿੱਤਾ ਸੀ। ਉਸਨੇ ਟਵਿੱਟਰ 'ਤੇ ਜਾ ਕੇ ਸਿਆਹ ਨਸਲ ਅਤੇ ਏਸ਼ੀਆਈ ਨਸਲ ਦੇ ਲੋਕਾਂ ਦੀ ਖਿੱਲੀ ਉਡਾਈ ਸੀ। ਇਹ ਮਾਮਲਾ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ ਉਸਨੇ ਇਹ ਟਵੀਟ ਹਟਾ ਲਏ ਸਨ ਅਤੇ ਮਾਫੀ ਮੰਗ ਲਈ ਸੀ। ਮੈਕਸਿਮ ਬਰਨੇ ਦਾ ਕਹਿਣਾ ਕਿ ਉਹਨਾਂ ਦੇ ਉਮੀਦਵਾਰ ਨੇ ਮਾਫੀ ਮੰਗ ਲਈ ਹੈ, ਇਸ ਕਰਕੇ ਇਹ ਮਾਮਲਾ ਇੱਥੇ ਹੀ ਠੱਪ ਕੀਤਾ ਜਾਂਦਾ ਹੈ ਅਤੇ ਉਹ ਪੂਰੀ ਤਰ੍ਹਾਂ ਉਹਨਾਂ ਦੀ ਪਿੱਠ 'ਤੇ ਖੜ੍ਹੇ ਨੇ। ਐਲੈਕ ਮਿਨੇਸੀਆਨ ਨੇ ਪੁਲਿਸ ਕੋਲ ਅਹਿਮ ਪ੍ਰਗਟਾਵੇ ਕੀਤੇ ਨੇ। ਚੇਤੇ ਰਹੇ ਅਪ੍ਰੈਲ 2018 ਵਿੱਚ ਐਲੈਕ ਮਿਨੇਸੀਆਨ ਨੇ ਟੋਰਾਂਟੋ ਇਲਾਕੇ ਵਿੱਚ ਆਪਣੀ ਵੈਨ ਪੈਦਲ ਜਾ ਰਹੇ ਲੋਕਾਂ ਦੀ ਭੀੜ 'ਤੇ ਚਾੜ ਦਿੱਤੀ ਸੀ। ਸਿੱਟੇ ਵਜੋਂ 10 ਵਿਅਕਤੀ ਮਾਰੇ ਗਏ ਸਨ ਜਦੋਂ ਕਿ 16 ਜ਼ਖਮੀ ਹੋਏ ਸਨ। ਇਸ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਔਰਤਾਂ ਦੀ ਵੱਡੀ ਗਿਣਤੀ ਸੀ। ਐਲੈਕ ਮਿਨੇਸੀਆਨ ਨੇ ਸਵੀਕਾਰ ਕੀਤਾ ਹੈ ਕਿ ਉਹ ਇੰਕਲ ਵਿਚਾਰਧਾਰਾ ਨੂੰ ਅਪਣਾਇਆ ਹੋਇਆ ਹੈ। ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕ ਔਰਤਾਂ ਨੂੰ ਨਫ਼ਰਤ ਕਰਦੇ ਨੇ ਅਤੇ ਉਹ ਇਸ ਵਿਚਾਰਧਾਰਾ ਨਾਲ 2014 ਤੋਂ ਜੁੜਿਆ ਹੋਇਆ ਹੈ ਅਤੇ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਰਿਹਾ ਹੈ ਜਿਹੜੇ ਇਸੇ ਵਿਚਾਰਧਾਰਾ ਅਧੀਨ ਲੋਕਾਂ ਨੂੰ ਕਤਲ ਕਰਦੇ ਆ ਰਹੇ ਨੇ। ਉਸਨੇ ਇਹ ਖੁਲਾਸਾ ਪੁਲਿਸ ਵਾਲਿਆਂ ਨਾਲ ਗੱਲਬਾਤ ਕਰਦਿਆਂ ਕੀਤਾ ਸੀ। ਪੁਲਿਸ ਨੇ ਉਸ ਨੂੰ ਫੜਨ ਤੋਂ ਪਿੱਛੋਂ ਉਸ ਦਾ ਇੰਟਰਵਿਊ ਕੀਤਾ ਸੀ। ਉਸ ਦੀ ਵੀਡੀਓ ਰਿਕਾਰਡਿੰਗ ਹੁਣ ਰਿਲੀਜ਼ ਕਰ ਦਿੱਤੀ ਗਈ ਹੈ, ਜਿਸ ਤੋਂ ਇਹ ਵੇਰਵੇ ਸਾਹਮਣੇ ਆਏ ਨੇ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ BC ਵਿੱਚ ਗਰਮੀਆਂ ਦੌਰਾਨ ਹੋਏ 3 ਕਤਲਾਂ ਦੇ ਮਾਮਲਿਆਂ ਸੰਬੰਧੀ ਆਪਣੀ ਰਿਪੋਰਟ ਜਾਰੀ ਕਰਨ ਜਾ ਰਹੀ ਹੈ। ਚੇਤੇ ਰਹੇ ਇਹਨਾਂ 3 ਕਤਲਾਂ ਦੇ ਲਈ 2 ਸ਼ੱਕੀ ਵਿਅਕਤੀਆਂ ਦੀ ਕਈ ਦਿਨ ਭਾਲ ਚੱਲਦੀ ਰਹੀ ਸੀ। ਬ੍ਰਾਇਰ ਸ਼ਮੇਲਸਕੀ ਅਤੇ
ਕੈਮ ਮੈਕਲਿਊਡ ਨੂੰ ਮਗਰੋਂ 7 ਅਗਸਤ ਨੂੰ ਮ੍ਰਿਤਕ ਪਾਇਆ ਗਿਆ ਸੀ। ਦੋਨਾਂ ਦੀਆਂ ਲਾਸ਼ਾਂ ਮੈਨੀਟੋਬਾ ਤੋਂ ਬਰਾਮਦ ਕੀਤੀਆਂ ਗਈਆਂ ਸਨ। ਮੰਨਿਆ ਜਾਂਦਾ ਹੈ ਕਿ ਇਹਨਾਂ ਦੋਨਾਂ ਨੇ ਆਪਣੇ ਆਪ ਨੂੰ ਕਤਲ ਕਰ ਲਿਆ ਸੀ। ਉਹ ਇਹ 3 ਕਤਲ ਕਰਕੇ ਫਰਾਰ ਹੋ ਗਏ ਸਨ ਅਤੇ ਕਈ ਦਿਨ ਪੁਲਿਸ ਉਹਨਾਂ ਦੀ ਭਾਲ ਕਰਦੀ ਰਹੀ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਪੂਰੇ ਕੈਨੇਡਾ ਵਿੱਚ RCMP ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਸਨ। ਅੱਜ RCMP ਉਸ ਪੂਰੇ ਮਾਮਲੇ ਸੰਬੰਧੀ ਆਪਣੀ ਜਾਂਚ ਰਿਪੋਰਟ ਜਾਰੀ ਕਰਨ ਜਾ ਰਹੀ ਹੈ ਤਾਂ ਜੋ ਦੇਸ਼ ਵਾਸੀਆਂ ਨੂੰ ਦੱਸਿਆ ਜਾ ਸਕੇ ਕਿ ਇਹ ਕਤਲ ਕਿਉਂ ਕੀਤੇ ਗਏ ਸਨ ਅਤੇ ਉਹਨਾਂ 2 ਵਿਅਕਤੀਆਂ ਦਾ ਮਕਸਦ ਕੀ ਰਿਹਾ ਹੋਵੇਗਾ। ਵੈਨਕੂਵਰ ਆਈਲੈਂਡ ਦੇ ਵਿੱਚ ਇੱਕ ਔਰਤ ਵੱਲੋਂ ਲੰਬੇ ਸਮੇਂ ਤੋਂ ਟੈਂਟ ਅਤੇ ਗੱਡੀ ਵਿੱਚ ਰਹਿਣ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ। ਬੈਟੀ ਨਿਕੋਲਾਈ ਇਸ ਇਲਾਕੇ ਵਿੱਚ ਕਈ ਵਰ੍ਹਿਆਂ ਤੋਂ ਰਹਿ ਰਹੀ ਹੈ, ਪਰੰਤੂ ਉਸਦੇ ਕੋਲ ਰਹਿਣ ਲਈ ਘਰ ਨਹੀਂ ਹੈ ਕਿਉਂਕਿ ਘਰ ਲੈਣ ਦੀ ਉਸਦੀ ਸਮਰੱਥਾ ਨਹੀਂ ਹੈ। ਇਸ ਕਾਰਨ ਉਹ ਕਈ ਵਰ੍ਹਿਆਂ ਤੋਂ ਆਪਣੇ ਟੱਬਰ ਦੇ ਨਾਲ ਇੱਕ ਵੈਨ ਅਤੇ ਇੱਕ ਟੈਂਟ ਵਿੱਚ ਰਹਿਣ ਲਈ ਮਜਬੂਰ ਹੈ। ਉਸਨੇ ਇਹ ਮਾਮਲਾ ਬਕਾਇਦਾ NDP ਦੇ ਨੇਤਾ ਜਗਮੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ ਸੀ। ਜਗਮੀਤ ਸਿੰਘ ਉਸ ਸਮੇਂ ਵੈਨਕੂਵਰ ਆਈਲੈਂਡ ਵਿੱਚ ਕੈਂਪੇਨ ਕਰ ਰਹੇ ਸਨ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਇਹ ਸਾਰੀ ਕਹਾਣੀ ਸੁਣਨ ਤੋਂ ਪਿੱਛੋਂ ਉਹਨਾਂ ਦਾ ਦਿਲ ਟੁੱਟ ਗਿਆ ਹੈ ਅਤੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਬੇਘਰੇ ਲੋਕਾਂ ਲਈ ਉਚੇਚੇ ਤੌਰ 'ਤੇ ਕਦਮ ਚੁੱਕੇਗੀ। ਕੁਬੈਕ ਦੇ ਵੱਖ-ਵੱਖ ਵਕੀਲਾਂ ਨੇ ਹੁਣ ਸੁਪੀਰੀਅਰ ਕੋਰਟ ਦੇ ਵਿੱਚ ਵਿਵਾਦਗ੍ਰਸਤ ਬਿੱਲ 21 ਨੂੰ ਅਖੀਰਲੀ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਇਹ ਵਕੀਲ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਵਾਲੇ ਲੋਕਾਂ ਅਤੇ ਸੰਪਰਦਾਵਾਂ ਦੀ ਪ੍ਰਤੀਨਿਧਤਾ ਕਰਦੇ ਨੇ। ਉਹਨਾਂ ਦਾ ਕਹਿਣਾ ਕਿ ਬਿੱਲ 21 ਕੈਨੇਡਾ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਾ ਹੈ ਅਤੇ ਧਾਰਮਿਕ ਬਰਾਬਰਤਾ 'ਤੇ ਛਾਪਾ ਮਾਰਦਾ ਹੈ। ਚੇਤੇ ਰਹੇ ਕਿਊਬੈਕ ਦੀ ਸਰਕਾਰ ਵੱਲੋਂ ਵਿਵਾਦਗ੍ਰਸਤ ਬਿੱਲ 21 ਲਿਆਂਦਾ ਗਿਆ ਹੈ, ਜਿਸ ਦੇ ਤਹਿਤ ਸਰਕਾਰੀ ਕੰਮਾਂ 'ਤੇ ਧਾਰਮਿਕ ਚਿੰਨ੍ਹ ਪਹਿਨਣ ਦੀ ਆਗਿਆ ਨਹੀਂ ਹੋਵੇਗੀ। ਇਸ ਨਾਲ ਦਸਤਾਰਧਾਰੀ ਸਿੱਖ ਅਤੇ ਹਿਜਾਬ ਲੈਣ ਵਾਲੀਆਂ ਔਰਤਾਂ ਪ੍ਰਭਾਵਿਤ ਹੋ ਰਹੇ ਨੇ ਅਤੇ ਇਸ ਨਾਲ ਨਸਲੀ ਨਫ਼ਰਤ ਵੀ ਵੱਧ ਰਹੀ ਹੈ। ਇਹਨਾਂ ਵਕੀਲਾਂ ਦਾ ਕਹਿਣਾ ਹੈ ਕਿ ਇਹ ਬਿੱਲ ਕੈਨੇਡਾ ਦੇ ਸੰਵਿਧਾਨ ਦੇ ਬਿਲਕੁਲ ਉਲਟ ਹੈ ਅਤੇ ਉਹਨਾਂ ਵੱਲੋਂ ਕੁਬੈਕ ਦੀ ਸੁਪੀਰੀਅਰ ਕੋਰਟ ਵਿੱਚ ਇਸ ਬਿੱਲ ਨੂੰ ਰੋਕਣ ਦੀ ਖਾਤਰ ਅਖੀਰਲੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਖਾਂ ਦੀ ਸਭ ਤੋਂ ਵੱਡੀ ਲੌਬੀ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਜਗਮੀਤ ਸਿੰਘ ਦੇ ਬਿਆਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਬਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਦੇ ਬਿਆਨ ਤੋਂ ਕਾਫੀ ਜ਼ਿਆਦਾ ਚਿੰਤਤ ਨੇ ਅਤੇ ਪਰੇਸ਼ਾਨ ਨੇ। ਜਗਮੀਤ ਸਿੰਘ ਨੇ ਹਾਲ ਹੀ ਵਿੱਚ ਇਹ ਬਿਆਨ ਦਿੱਤਾ ਸੀ ਕਿ ਜੇਕਰ NDP ਸੱਤਾ ਵਿੱਚ ਆਈ ਤਾਂ ਬਿੱਲ 21 ਨੂੰ ਚੁਣੌਤੀ ਨਹੀਂ ਦੇਵੇਗੀ। ਉਹਨਾਂ ਦਾ ਕਹਿਣਾ ਕਿ ਅਸੀਂ ਸੰਵਾਦ ਰਾਹੀਂ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਜਗਮੀਤ ਸਿੰਘ ਖੁਦ ਦਸਤਾਰਧਾਰੀ ਸਿੱਖ ਨੇ ਅਤੇ ਇਹ ਬਿੱਲ ਉਹਨਾਂ ਵਰਗੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ, ਪਰੰਤੂ ਉਹਨਾਂ ਦੇ ਇਸ ਬਿਆਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੂੰ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਹੈ। ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਆਗੂ ਬਲਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਗਮੀਤ ਸਿੰਘ ਤੋਂ ਘੱਟੋ ਘੱਟ ਅਜਿਹੀ ਆਸ ਨਹੀਂ ਸੀ ਅਤੇ ਉਹਨਾਂ ਨੂੰ ਲੀਡਰਸ਼ਿਪ ਸ਼ੋਅ ਕਰਨੀ ਚਾਹੀਦੀ ਸੀ। ਉਹਨਾਂ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਸਿਰਫ ਇਸ ਕਾਰਨ ਡਰ ਗਏ ਨੇ ਕਿਉਂਕਿ ਉਹ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ। ਇਸ ਤੋਂ ਇਲਾਵਾ ਕੁਬੈਕ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਹਾਸਿਲ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਦਿਲਚਸਪ ਗੱਲ ਇਹ ਵੀ ਹੈ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਜੁੜੇ 2 ਨੇਤਾਵਾਂ ਦੇ ਪੁੱਤਰ ਮੌਜੂਦਾ ਫੈਡਰਲ ਲਿਬਰਲ ਸਰਕਾਰ ਵਿੱਚ ਮੰਤਰੀ ਨੇ। ਬਾਵਜੂਦ ਇਸ ਦੇ ਫੈਡਰਲ ਲਿਬਰਲ ਸਰਕਾਰ ਵੀ ਇਸ ਮਾਮਲੇ ਵਿੱਚ ਦਖਲ ਦੇਣ 'ਚ ਪੂਰੀ ਤਰ੍ਹਾਂ ਫੇਲ ਹੋਈ ਹੈ। ਹਾਲਾਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਲੰਬੇ ਸਮੇਂ ਤੋਂ ਸਰਕਾਰ ਉੱਪਰ ਇਸ ਬਾਰੇ 'ਚ ਕੁਝ ਕਰਨ ਲਈ ਦਬਾਅ ਪਾਉਂਦੀ ਆ ਰਹੀ ਹੈ। ਮੌਂਟਰੀਅਲ ਵਿੱਚ ਵਾਤਾਵਰਣ ਦੇ ਨਿਘਾਰ ਦੇ ਮੁੱਦੇ ਨੂੰ ਲੈ ਕੇ ਵੱਡੀ ਰੈਲੀ ਕੱਢੀ ਜਾ ਰਹੀ ਹੈ। ਇਸ ਰੈਲੀ ਨੂੰ ਮੁੱਖ ਤੌਰ 'ਤੇ ਨੌਜਵਾਨਾਂ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਇੱਕ ਇਤਿਹਾਸਿਕ ਰੈਲੀ ਹੋਵੇਗੀ ਅਤੇ ਵਾਤਾਵਰਣ ਦੇ ਮੁੱਦੇ ਨੂੰ ਲੈ ਕੇ ਮੌਂਟਰੀਅਲ ਦੇ ਵਿੱਚ ਹੋਣ ਵਾਲਾ ਸ਼ਾਇਦ ਇਹ ਸਭ ਤੋਂ ਵੱਡਾ ਇਕੱਠ ਹੋਵੇਗਾ। BC ਦੀਆਂ ਮਿਊਨਿਸਪੈਲਿਟੀਆਂ ਦੇ ਸਾਲਾਨਾ ਇਕੱਠ ਦੌਰਾਨ ਇੱਕ ਅਹਿਮ ਮਤਾ ਪਾਸ ਕੀਤਾ ਗਿਆ ਹੈ, ਜਿਸ ਵਿੱਚ ਮੰਗ ਕੀਤੀ ਗਈ ਕਿ ਸੂਬਾਈ ਸਰਕਾਰ ਲਾਇਬ੍ਰੇਰੀਆਂ ਨੂੰ ਮਿਲਣ ਵਾਲੀ ਫੰਡਿੰਗ ਵਿੱਚ ਵਾਧਾ ਕਰੇ। ਪਿਛਲੇ ਕਈ ਵਰ੍ਹਿਆਂ ਤੋਂ ਲਾਇਬ੍ਰੇਰੀ ਨੂੰ ਮਿਲਣ ਵਾਲੀ ਫੰਡਿੰਗ ਉਵੇਂ ਦੀ ਉਵੇਂ ਚੱਲਦੀ ਆ ਰਹੀ ਹੈ। ਹਰ ਸਾਲ ਲਾਇਬ੍ਰੇਰੀਆਂ ਨੂੰ $14 ਮਿਲੀਅਨ ਮਿਲਦਾ ਹੈ ਅਤੇ ਮਿਊਨਿਸਪੈਲਿਟੀਆਂ ਦੀ ਮੰਗ ਹੈ ਕਿ ਇਸ ਵਿੱਚ $6 ਮਿਲੀਅਨ ਦਾ ਵਾਧਾ ਕੀਤਾ ਜਾਵੇ। BC ਮਿਊਨਿਸਪੈਲਿਟੀਆਂ ਨੇ ਇਸ ਸੰਬੰਧ ਵਿੱਚ ਇੱਕ ਮਤਾ ਪਾਸ ਕਰਕੇ ਮੰਗ ਕੀਤੀ ਹੈ ਕਿ ਸਰਕਾਰ ਇਸ ਵਿੱਚ ਵਾਧਾ ਕਰਕੇ ਇਸ ਨੂੰ $20 ਮਿਲੀਅਨ ਸਾਲਾਨਾ ਫੰਡਿੰਗ ਦੇ ਤੌਰ 'ਤੇ ਇਸ ਨੂੰ ਮਦਦ ਦੇਵੇ। BC ਦੇ ਕੈਮਲੂਪਸ ਇਲਾਕੇ ਵਿੱਚੋਂ ਲਾਪਤਾ ਹੋਈ ਔਰਤ ਦੀ ਲਾਸ਼ ਲੱਭ ਲਈ ਗਈ ਹੈ। ਐਂਗਲ ਫੇਹਰ ਜੂਨ 2000 ਤੋਂ ਲਾਪਤਾ ਸੀ। 27 ਸਾਲਾ ਐਂਗਲ ਫੇਹਰ ਦੀ ਪੈੜ ਨਹੀਂ ਸੀ ਕੱਢੀ ਗਈ, ਪਰੰਤੂ ਪਿਛਲੇ ਹਫ਼ਤੇ ਨਾਟਕੀ ਢੰਗ ਨਾਲ ਉਸ ਦੀ ਲਾਸ਼ ਲੱਭ ਲਈ ਗਈ ਹੈ ਅਤੇ ਉਸ ਦੇ ਮੁੰਡੇ ਮਿੱਤਰ ਨੂੰ ਚਾਰਜ ਕਰ ਲਿਆ ਗਿਆ ਹੈ। ਜਿਸ ਸਮੇਂ ਉਹ ਲਾਪਤਾ ਹੋਈ ਸੀ ਉਸ ਸਮੇਂ ਉਹ 27 ਸਾਲ ਦੀ ਸੀ ਅਤੇ 2 ਬੱਚਿਆਂ ਦੀ ਮਾਂ ਸੀ ਅਤੇ ਉਸ ਦਾ ਮੁੰਡਾ ਮਿੱਤਰ ਟ੍ਰੈਂਟ ਲਾਰਸਨ ਇਸ ਸਮੇਂ 52 ਵਰ੍ਹਿਆਂ ਦਾ ਹੋ ਚੁੱਕਾ ਹੈ ਅਤੇ ਉਸ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਸੈਕੰਡ ਡਿਗਰੀ ਮਾਮਲਾ ਦਰਜ ਕਰ ਲਿਆ ਗਿਆ ਹੈ। ਐਂਡਰਿਊ ਬੈਰੀ ਨਾਂ ਦੇ ਵਿਅਕਤੀ ਨੂੰ ਆਪਣੀਆਂ ਧੀਆਂ ਦੇ ਕਤਲ ਦੇ ਮਾਮਲੇ ਵਿੱਚ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਉਸਨੇ 2017 ਵਿੱਚ ਕ੍ਰਿਸਮਸ ਮੌਕੇ ਆਪਣੀ 4 ਅਤੇ 6 ਸਾਲ ਦੀਆਂ ਬੱਚੀਆਂ ਦੀ ਬੇਰਹਿਮੀ ਨਾਲ ਹੱਤਿਆਵਾਂ ਕੀਤੀਆਂ ਸਨ। ਮਗਰ ਉਸਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਉਸ ਨੂੰ ਫੜ ਲਿਆ ਗਿਆ ਸੀ। ਹੁਣ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਜੂਰੀ ਅਦਾਲਤ ਨੇ
ਆਪਣਾ ਫੈਸਲਾ ਦਿੰਦਿਆਂ ਉਸ ਨੂੰ ਦੋਸ਼ੀ ਪਾਇਆ ਹੈ। ਐਲਬਰਟਾ ਦੇ ਇੱਕ ਜੱਜ 'ਤੇ ਨਸਲੀ ਟੀਕਾ ਟਿੱਪਣੀ ਕਰਨ ਦੇ ਦੋਸ਼ ਲੱਗ ਰਹੇ ਨੇ। ਟੈਰੀ ਕਲਾਰਕਸਨ ਨੇ ਇੱਕ ਅਦਾਲਤੀ ਫੈਸਲੇ ਸਮੇਂ ਇੱਕ ਸਿਆਹ ਨਸਲ ਦੇ ਮਾਹਿਰ ਬਾਰੇ ਨਸਲੀ ਟੀਕਾ ਟਿੱਪਣੀ ਕੀਤੀ ਸੀ ਅਤੇ ਉਸ ਦਾ ਮਜ਼ਾਕ ਉਡਾਇਆ ਸੀ। ਡਾਕਟਰ ਬੈਮੀ ਡੈਲੋ ਐਡੀਗਬਾਓ ਅਫਰੀਕੀ ਮੂਲ ਦੇ ਨੇ ਅਤੇ ਮੈਡੀਕਲ ਮਾਹਰ ਨੇ। ਕਿਸੇ ਮੁਕੱਦਮੇ ਵਿੱਚ ਉਹ ਬਚਾਓ ਪੱਖ ਵੱਲੋਂ ਪੇਸ਼ ਹੋਏ ਸਨ ਅਤੇ ਇਸ ਮੌਕੇ 'ਤੇ ਟੈਰੀ ਕਲਾਰਕਸਨ ਨੇ ਕਥਿਤ ਤੌਰ 'ਤੇ ਉਸ ਦੀ ਅਫਰੀਕੀ ਨਸਲ ਦਾ ਮਜ਼ਾਕ ਉਡਾਇਆ ਸੀ। ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਵੱਖ-ਵੱਖ ਕਾਨੂੰਨੀ ਮਾਹਿਰਾਂ ਅਤੇ ਵਕੀਲਾਂ ਨੇ ਇਸ ਸੰਬੰਧ ਵਿੱਚ ਏਕਾ ਕਰ ਲਿਆ ਹੈ ਅਤੇ ਕੈਨੇਡਾ ਦੇ ਜੁਡੀਸ਼ੀਅਲ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਟੈਰੀ ਕਲਾਰਕਸਨ ਦੇ ਖਿਲਾਫ ਢੁਕਵੀਂ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਵੱਲੋਂ ਕੀਤਾ ਗਿਆ ਨਸਲਵਾਦ ਸਹਿਣਯੋਗ ਨਹੀਂ ਹੈ। ਆਟਵਾ ਦੇ ਮੇਅਰ ਨੇ ਭਰੋਸਾ ਦਿੱਤਾ ਹੈ ਕਿ ਉਹ ਰਿਕ ਚੇਰਾਲੀ ਦੇ ਮਾਮਲੇ ਵਿੱਚ ਢੁਕਵੀਂ ਕਾਰਵਾਈ ਕਰਨਗੇ। ਰਿਕ ਚੇਰਾਲੀ ਆਟਵਾ ਦੇ ਵਿਵਾਦਗ੍ਰਸਤ ਸਿਟੀ ਕੌਂਸਲਰ ਨੇ। ਉਹਨਾਂ ਉੱਪਰ ਔਰਤਾਂ ਨਾਲ ਅਸ਼ਲੀਲ ਗੱਲਾਂ ਕਰਨ ਦੇ ਦੋਸ਼ ਲੱਗ ਰਹੇ ਨੇ। ਅਨੇਕਾਂ ਔਰਤਾਂ ਇਹ ਮਾਮਲਾ ਰੌਸ਼ਨੀ ਵਿੱਚ ਲੈ ਕੇ ਆਈਆਂ ਨੇ, ਜਿਸ ਤੋਂ ਪਿੱਛੋਂ ਮੇਅਰ ਜਿਮ ਵਾਟਸਨ ਨੇ ਕਿਹਾ ਹੈ ਕਿ ਉਸ ਦੇ ਖਿਲਾਫ ਢੁਕਵੀਂ ਕਾਰਵਾਈ ਕਰਨਗੇ। ਉਹਨਾਂ ਨੇ ਭਰੋਸਾ ਦਿੱਤਾ ਹੈ ਕਿ ਇਸ ਬਾਰੇ ਵਿੱਚ ਜ਼ਰੂਰ ਕੁਝ ਨਾ ਕੁਝ ਕੀਤਾ ਜਾਵੇਗਾ। ਉਹਨਾਂ ਨੇ ਉਹਨਾਂ ਔਰਤਾਂ ਨੂੰ ਦਾਦ ਦਿੱਤੀ ਹੈ ਜਿਹੜੀਆਂ ਇਸ ਮਾਮਲੇ ਸਾਹਮਣੇ ਲੈ ਕੇ ਆਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਉਹਨਾਂ ਔਰਤਾਂ ਦੀ ਬਹਾਦਰੀ ਦੀ ਦਾਦ ਦਿੰਦਾ ਹਾਂ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਮੈਂ ਵੀ ਪਰੇਸ਼ਾਨ ਹਾਂ ਅਤੇ ਫਿਕਰਮੰਦ ਹਾਂ ਅਤੇ ਇਸ ਦੇ ਬਾਰੇ ਕੋਈ ਲੋੜੀਂਦੀ ਕਾਰਵਾਈ ਜ਼ਰੂਰ ਹੋਵੇਗੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਹੈਵ ਅ ਨਾਈਸ ਡੇ।